ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ IndozTv। ਸਵਾਗਤ ਹੈ ਜੀ ਸਾਰਿਆਂ ਦਾ। ਜਿਵੇਂ ਕਿ ਤੁਸੀਂ ਮੇਰੇ ਮਹਿਮਾਨ ਮੇਰੇ ਨਾਲ ਬੈਠੇ ਦੇਖ ਰਹੇ ਹੋ, ਜੀ ਹਾਂ, ਅਸੀਂ ਗੱਲਾਂ ਬਾਤਾਂ ਕਰਨੀਆਂ ਜੀ ਕ੍ਰਿਕਟ ਦੇ ਉੱਤੇ। ਕੁਇਨਜ਼ਲੈਂਡ ਦੀ ਧਰਤੀ ਬ੍ਰਿਸਬੇਨ ਦੇ ਉੱਤੇ ਪਹਿਲੀ ਵਾਰ ਬਹੁਤ ਵੱਡੀ ਕ੍ਰਿਕਟ ਲੀਗ ਹੋਣ ਜਾ ਰਹੀ ਹੈ। ਸੋ ਭਾਜੀ ਨਵਦੀਪ ਸਿੰਘ ਬੈਨ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਆਪਾਂ ਬਹੁਤ ਸਾਰੀਆਂ। ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਭਾਈ ਨਵਦੀਪ ਸਿੰਘ ਬੈਨ ਦਾ ਪਹਿਲਾਂ ਇਹ ਦੱਸੋ ਕਿ ਨਾਮ ਕਿਵੇਂ ਪਿਆ? ਬੈਨ ਦੇਖੋ ਜੀ, ਇਹ ਇੱਕ ਇੰਡੀਆ ਤੋਂ ਮੇਰਾ ਨਾਂ ਸੀ ਘਰ ਦਾ, ਉੱਥੇ ਮੈਨੂੰ ਬਿੰਨੂ ਕਹਿੰਦੇ ਸੀ ਘਰੇ। ਐਂਡ ਦੈਨ ਆਈ ਸਟਾਰਟ ਵਰਕਿੰਗ ਇਨ ਅ ਕਾਲ ਸੈਂਟਰ ਵੇਅਰ ਦੇ ਗਿਵ ਯੂ ਵਨ ਏਲੀਅਸ ਨੇਮ ਹੈ ਨਾ, ਤੇ ਉਹਨਾਂ ਨੇ ਫਿਰ ਮੈਨੂੰ ਬੈਨ ਦੇ ਨਾਮ ਤੇ ਦਿੱਤਾ ਤੇ ਘਰੇ ਬਿੰਨੂ ਤੋਂ ਬੈਨ ਹੋ ਗਿਆ ਤੇ ਹੌਲੀ ਹੌਲੀ ਫਿਰ ਬੈਨ ਨਵਦੀਪ ਸਿੰਘ ਜੋ ਪੂਰਾ ਨਾਮ ਬਣ ਗਿਆ। ਅੱਛਾ, ਕ੍ਰਿਕਟ ਲੀਗ ਦਾ ਨਾਂ ਕੀ ਹੈ ਤੁਹਾਡੀ ਦਾ? ਕ੍ਰਿਕਟ ਲੀਗ ਇਟਸ ਅ ਕੁਇਨਸਲੈਂਡ ਮਲਟੀਕਲਚਰਲ ਚੈਂਪੀਅਨਸ਼ਿਪ ਲੀਗ, ਜਿਹਦੇ ਵਿੱਚ ਬ੍ਰਿਸਬੇਨ ਦੀਆਂ 16 ਵਧੀਆ ਟੀਮਾਂ ਖੇਡ ਰਹੀਆਂ ਨੇ, ਹੈ ਨਾ? 16 ਟੀਮਾਂ, ਹਾਂਜੀ। ਸੋ ਕਿੰਨੇ ਮੈਚ ਹੋਣਗੇ ਫਿਰ? ਇਟਸ ਗੋਇੰਗ ਟੂ ਬੀ 40 ਮੈਚਸ। 40 ਮੈਚ ਹੋਣ ਜਾ ਰਹੇ ਆ। ਫਿਰ ਕਿੰਨੇ ਦਿਨਾਂ ਲਈ ਹੋਣਗੇ? ਐਟ ਲੀਸਟ ਫॉर 10 ਵੀਕਸ। 10 ਵੀਕਸ ਲਈ ਹੋਣਗੇ। ਵੈਰੀ ਨਾਈਸ। ਇਟਸ ਅ ਹਿਊਜ ਕੰਪੀਟੀਸ਼ਨ ਹੈ ਜੀ। ਹਾਂਜੀ। ਸੋ ਕਿੱਦਾਂ ਰੱਖਿਆ? ਓਪਨ ਕੰਪੀਟੀਸ਼ਨ ਰੱਖਿਆ? ਇਟਸ ਓਪਨ ਕੰਪ, ਹਾਂਜੀ। ਤੇ ਸਾਡੇ ਕੋਲ ਕੁਝ ਕਾਫੀ ਪ੍ਰੀਮੀਅਰ ਦੇ ਪਲੇਅਰਸ, ਕਾਫੀ ਅੱਛੇ ਡਿਫਰੈਂਟ ਕਮਿਊਨਿਟੀ ਦੇ ਪਲੇਅਰ ਜੋ ਕਿ ਕਾਫੀ ਅੱਛੇ ਖੇਡਦੇ ਨੇ ਕਾਫੀ ਸਾਲਾਂ ਤੋਂ, ਤੇ ਉਹ ਸਾਡੇ ਵਿੱਚ ਆ ਰਹੇ ਨੇ ਖੇਡਣ, ਵਿਚ ਇਜ਼ ਵੈਰੀ ਗੁੱਡ। ਤੇ ਇੱਕ ਅੱਛਾ ਕੰਪ ਹੋਣ ਵਾਲਾ ਆ ਨਾ, ਤੇ ਕਾਫੀ। ਸੋ ਨੋ ਏਜ ਗਰੁੱਪ? No age group, it's open. Yeah. Even Josh Brown, he's playing for Queensland. He's coming and he's playing for us too. Eddie Garreal, he's playing for Gold Coast Wave Riders. He's playing for us too. Even Ali is playing in this comp too. I think he is in UK at the moment, but yeah. And there's few more other players like like Burger, the big players in our community. They haven't got any chance to really play a good tournaments on a big stage. So we just creating something for them too, and if we do something good, I think the coming one, the young ones, they have good chance to play the cricket, and they got a chance as well. Hanji. So it's first time happening, isn't it? It's not first time happening. We did it in 2016 as well. We did 4 comps back to back, and after that I just stopped it because I was a little bit busy. I got a little daughter now. She's 2-year-old, so ਥੋੜਾ ਟਾਈਮ ਗੈਪ ਹੋ ਗਿਆ ਸੀ ਤੇ ਵਿੱਚ ਉਹਦੇ ਵਿੱਚ ਥੋੜੀਆਂ ਕੋਈ ਘਰ ਤੋਂ ਵੀ ਪ੍ਰੋਬਲਮਸ ਹੋ ਗਈ ਸੀ, ਜੇ ਕਰਕੇ ਕੰਟੀਨਿਊ ਨਹੀਂ ਕੀਤਾ। ਬਟ ਨਾਓ ਆਈ ਥਿੰਕ ਇਟਸ ਗੁੱਡ ਟਾਈਮ, ਸੋ ਟਾਈਮ ਨਿਕਲਦਾ ਜਾ ਰਿਹਾ। ਈਵਨ ਆਈ ਪਲੇ ਐਸ ਵੈਲ, ਓਕੇ। ਕੱਲਾ ਬ੍ਰਿਸਬੇਨ ਦੇ ਵਿੱਚ ਕਰਾ ਰਹੇ ਹੋ ਜਾਂ ਹੋਰ ਵੀ ਸਪੋਰਟਸ ਰੱਖੇ ਨੇ? ਲੋਕੇਸ਼ਨਸ ਕਿਹੜੀਆਂ? ਨੋ, ਇਟਸ ਬ੍ਰਿਸਬੇਨ ਵੀ ਹੈ, ਸਨਸ਼ਾਈਨ ਕੋਸਟ, ਗੋਲਡ ਕੋਸਟ, ਬਿਕੋਜ਼ ਵੀ ਗੋਟ ਸਮ ਟੀਮਸ ਫਰਮ ਗੋਲਡ ਕੋਸਟ, ਸਨਸ਼ਾਈਨ ਕੋਸਟ ਤੋਂ ਵੀ ਟੀਮ ਆ ਰਹੀ ਹੈ ਨਾ, ਤੇ ਫਿਰ ਇਹ ਸਾਰਾ ਥੋੜਾ ਇੱਕ ਮੈਚ ਉਧਰ ਹੈ, ਬਟ ਮੋਸਟਲੀ ਮੈਚ ਇਨ ਬ੍ਰਿਸਬੇਨ ਤੇ ਇਪਸਵਿਚ। ਸੋ ਯੂ ਆਰ ਦ ਓਨਲੀ ਆਰਗੇਨਾਈਜ਼ਰ ਔਰ ਸਮਵਨ ਐਲਸ ਵਿਦ ਯੂ? It is, I'm the one, but yes, Satinder Singh, he's helping me out, but ਰੋਹਿਤ ਭਾਜੀ ਜੋ ਕਿ ਪੰਜਾਬ ਕੜੀ ਕਲੱਬ ਜਿਨ੍ਹਾਂ ਸਭ ਤੋਂ ਬੜਾ ਹੱਥ ਹੈਗਾ ਇਸ ਚੀਜ਼ ਦੇ ਵਿੱਚ, ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਮੇਰੀ ਗੱਲ ਸੁਣੀ ਤੇ ਵਿਚਾਰਿਆ, ਫਿਰ ਉਹ ਕਹਿੰਦੇ ਕਿ ਕੋਈ ਨਹੀਂ, I'm with you, and I think he's the one guy who really pushed me up and said, you go and do it, That's really nice. ਅੱਛਾ, ਇਹ ਆਈਡੀਆ ਕਿੱਦਾਂ ਆਇਆ ਤੁਹਾਡੇ ਦਿਮਾਗ ਦੇ ਵਿੱਚ? ਪਹਿਲਾਂ ਕ੍ਰਿਕਟ ਖੇਡਦੇ ਸੀ ਇਨ ਇੰਡੀਆ ਕਿ ਇੱਥੇ ਆ ਕੇ ਸਟਾਰਟ ਕੀਤੀ? ਇੰਡੀਆ ਵੀ ਬਹੁਤ ਖੇਡੀ ਹੈ, ਇੱਥੇ ਆ ਕੇ ਅਸੀਂ ਸਟੂਡੈਂਟ ਸੀਗੇ, ਦੈਨ ਕਾਫੀ ਸਟਰਗਲ ਕੀਤਾ ਸਟਾਰਟਿੰਗ 'ਚ, ਬਟ ਸਲੋਲੀ ਚਲੋ ਬੈਕ ਟੂ ਟਰੈਕ ਆ ਗਏ। ਫਿਰ ਖੇਡਣੀ ਸਟਾਰਟ ਕੀਤੀ 2014 'ਚ, ਫਿਰ ਐਕਸੀਡੈਂਟ ਹੋ ਗਿਆ ਸੀ, ਆਈ ਹੈਡ ਰੋਡ ਇਨ ਮਾਈ ਲੈਗ, ਸਾਲ ਕੁ ਫਿਰ ਕ੍ਰਿਕਟ ਤੋਂ ਦੂਰ ਹੋ ਗਿਆ, ਦੈਨ ਸਟਾਰਟ ਪਲੇਇੰਗ ਕ੍ਰਿਕਟ ਅਗੇਨ। ਹੁਣ ਠੀਕ ਹੋ? ਹਾਂਜੀ, ਠੀਕ ਹੈ। ਲੱਤ ਤੇ ਨੱਕ ਦੀ ਸਰਜਰੀ ਹੋਈ ਸੀ। ਅੱਛਾ, ਤੇ ਹੁਣ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਕ੍ਰਿਕਟ? ਪਾਰਟਿਸਿਪੇਟ, ਆਮ ਦ ਕੈਪਟਨ ਆਫ ਬ੍ਰਿਸਬੇਨ ਪੈਂਥਰਸ। ਹਾਂਜੀ। ਤੇ ਕ੍ਰਿਕਟ ਦੇਖੋ 2017 ਮੇਰਾ ਛੋਟਾ ਬ੍ਰਦਰ ਜੋ ਕਿ ਪਾਸਟ ਅਵੇ ਹੋ ਗਿਆ, ਮੈਂ ਨਾ ਉਹ ਨਹੀਂ ਰਿਹਾ ਨਾ, ਹੀ ਵਾਸ। ਕੀ ਹੋ ਗਿਆ ਸੀ ਭਾਜੀ ਉਹਨਾਂ ਨੂੰ? ਉਹ ਇੱਕ ਛੋਟੇ ਜਿਹੇ ਐਕਸੀਡੈਂਟ 'ਚ ਇਨਵੋਲਵ ਹੋ ਗਿਆ ਸੀ। ਲਾਈਕ ਜਾ ਰਹੇ ਸੀ ਕਿਤੇ, ਤੇ ਇੰਡੀਆ ਹਾਊ ਰੋਡ ਜਿੱਦਾਂ ਵੀ ਸੀਗੀ, ਉਹ ਤਾਂ ਇੰਡੀਆ ਦੇ ਵਿੱਚ ਹੋਇਆ ਐਕਸੀਡੈਂਟ? ਹਾਂਜੀ। ਤੇ ਉਹ ਚਾਹੁੰਦਾ ਸੀ ਕਿ ਇੱਕ ਦਿਨ ਆਏ ਤੇ ਮੈਨੂੰ ਖੇਡਦੇ ਨੂੰ ਦੇਖਿਆ ਨਾ, ਕਿ ਮੈਂ ਵੀ ਚਲੋ ਮੇਰਾ ਭਰਾ ਖੇਡਦਾ ਹੈ ਨਾ, ਤੇ ਉਹਨੂੰ ਹਮੇਸ਼ਾ ਟੀਜ਼ ਕਰਦਾ ਸੀ ਕਿ ਤੂੰ ਟੂਰਨਾਮੈਂਟ ਕਰਾਏ 3-4 ਪਰ ਫਾਈਨਲ ਤਾਂ ਪਹੁੰਚਦਾ ਹੀ ਨਹੀਂ ਹੈ ਨਾ। ਤੇ
ਮੈਂ ਕਿਹਾ ਕੋਈ ਨਹੀਂ ਪਹੁੰਚੇ ਕਦੇ ਫਾਈਨਲ 'ਚ, ਤੇ ਉਹਦਾ ਵੀ ਦਿਲ ਕਰਦਾ ਸੀ ਆਉਣ ਨੂੰ ਬਟ ਨਹੀਂ ਆ ਸਕਿਆ ਅਨਫੋਰਚੂਨੇਟਲੀ ਨਾ, ਜੋ ਵੀ ਹੋ ਗਿਆ। ਤੇ ਆਈ ਥਿੰਕ ਉਦੋਂ ਦਾ ਮੇਰੇ ਦਿਲ 'ਚ ਸੀਗਾ ਕਿ ਕਦੇ ਆਵੇ ਤੇ ਦੇਖੇ ਕ੍ਰਿਕਟ। ਦੈਨ ਕ੍ਰਿਕਟ ਕਰਕੇ ਹੀ ਫਿਰ ਨਹੀਂ ਯਾਰ ਥੋੜ੍ਹੇ ਹਾਂ ਆਈ ਕੈਨ ਅੰਡਰਸਟੈਂਡ ਭਾਜੀ, ਬਟ ਯੂ ਆਰ ਰੀਅਲੀ ਡੂਇੰਗ ਗੁੱਡ ਭਾਜੀ, ਕਿਉਂਕਿ ਤੁਸੀਂ ਉਹਨਾਂ ਦਾ ਜਿਹੜਾ ਸੁਪਨਾ ਹੈ ਉਹ ਅੱਗੇ ਲੈ ਕੇ ਜਾ ਰਹੇ ਹੋ, ਹੈ ਨਾ। ਇਟਸ ਓਕੇ। ਸੁਪਨਾ ਉਹ ਚਾਹੁੰਦਾ ਸੀ ਵਿਚਾਰਾ ਇੱਥੇ ਆਵੇ ਪਰ ਨਹੀਂ ਆਇਆ ਨਾ। ਤੇ ਜਿਵੇਂ ਹੁਣ ਸਾਡੀ ਟੀਮ 'ਚ ਸਨੀ ਮੁੰਡਾ ਖੇਡਦਾ ਸਿਮਰਜੋਤ ਧਾਲੀਵਾਲ, ਆਈ ਥਿੰਕ ਉਹਦਾ ਬ੍ਰਦਰ ਜਲਦੀ ਉਹਦਾ ਬ੍ਰਦਰ ਦਾ ਵੀ ਐਕਸੀਡੈਂਟ ਹੋਇਆ ਸੀਗਾ। ਹੀ ਵਾਸ ਇਨ ਕੈਨੇਡਾ ਬਟ ਹੀ ਵੈਂਟ ਇੰਡੀਆ ਫॉर ਫੈਮਿਲੀ ਰੀਜ਼ਨਸ ਐਂਡ ਸੇਮ ਇਨਸੀਡੈਂਟ ਹੈਪਨਡ। ਉਹਨਾਂ ਸਨੀ ਦਾ ਭਰਾ ਪਹਿਲਾਂ ਹੋਇਆ ਸੀ ਵਿਚਾਰੇ ਦਾ, ਤੇ ਉਹ ਮੈਨੂੰ ਯਾਦ ਹੈ ਮੈਂ ਸਨੀ ਨੂੰ ਕਹਿੰਦਾ ਹੁੰਦਾ ਸੀ ਕੋਈ ਨਹੀਂ ਹਿੰਮਤ ਰੱਖੋ ਨਹੀਂ, ਤੇ ਉਹ ਤੋਂ ਥੋੜ੍ਹੇ ਚਿਰ ਬਾਅਦ ਮੇਰੇ ਭਰਾ ਦਾ ਵੀ ਹੋ ਗਿਆ ਨਾ। ਤੇ ਇੱਕ ਹੋਰ ਸੀ ਰੋਬੀ ਮੁੰਡਾ, ਉਹਦੇ ਵੀ ਭਰਾ ਸੀ। ਫਿਰ ਚਲੋ ਅਸੀਂ ਸੋਚਿਆ ਸੀ ਕਦੇ ਕਿ ਜੋ ਚਲੇ ਗਏ ਆਪਾਂ ਉਹਨਾਂ ਲਈ ਕਦੇ ਕੋਈ ਸਨੀ ਕਹਿੰਦਾ ਸੀ ਕਿ ਆਪਾਂ ਟੂਰਨਾਮੈਂਟ ਕਰਾਉਣਾ ਹੈ ਬੈਨ, ਕਦੇ ਯਾਦ ਰੱਖਣਾ ਕਿ ਇਹਨਾਂ ਦਾ ਕਰਾਉਣਾ ਕਿ ਆਪਾਂ ਉਹਨਾਂ ਦੇ ਨਾਮ ਦਾ ਕਰਾਉਣਾ। ਮੈਂ ਕਿਹਾ ਠੀਕ ਹੈ ਜੀ। ਫਿਰ ਆਪ ਸੋਬੀ ਚਲੋ ਆ ਮੇਲ ਮਿਲ ਗਿਆ ਜੀ, ਤੇ ਅਸੀਂ ਸੋਚਿਆ ਟੂਰਨਾਮੈਂਟ ਕਰਾਈਏ। ਤੇ ਹੌਲੀ ਹੌਲੀ ਕਰਦੇ ਇਹ ਚੀਜ਼ ਇੰਨੀ ਵੱਡੀ ਬਣ ਗਈ ਕਿ ਮੈਂ ਕਿਹਾ ਹੁਣ ਜਿਵੇਂ ਛੋਟੇ ਭਰਾ ਸੀਗੇ ਉਹਨਾਂ ਕਰਕੇ ਆ ਜਿਹੜੇ ਛੋਟੇ ਭਰਾ ਸਟੂਡੈਂਟਸ ਜੋ ਹੈਗੇ ਆ ਇਹਨਾਂ ਲਈ ਕੁਝ ਇੱਦਾਂ ਦਾ ਕਰੀਏ ਕਿ ਐਟਲੀਸਟ ਇਹਨਾਂ ਵਿੱਚੋਂ ਕੋਈ ਕੁਝ ਅੱਗੇ ਜਾ ਸਕੇ ਤੇ ਸਾਡੇ ਲਈ ਕੁਝ ਹੋ ਸਕੇ ਨਾ। ਤੇ ਇਹ ਸੋਚਦੇ ਕਿ ਇਹਨਾਂ ਦੇ ਥਰੂ ਵੀ ਕੈਨ ਡੂ ਸਮਥਿੰਗ ਫॉर ਆਰ ਬ੍ਰਦਰਸ ਹੈ ਨਾ, ਜਿਹੜੇ ਹੁਣ ਵਿਚਾਰੇ ਨਹੀਂ ਕਰ ਸਕੇ ਆਪਣੇ ਆਪ ਲਈ ਹੈ ਨਾ। ਤੇ ਇਹੀ ਹੈ ਕਿ ਦੇਖੋ ਹੁਣ ਲੱਗੇ ਕਰਨ ਤੇ ਇਹਨੂੰ ਚੀਜ਼ ਨੂੰ ਹੋਰ ਵਧੀਆ ਕਰਾਂਗੇ ਤਾਂ ਕਿ ਆਪਣੀ ਵੀ ਖੁਸ਼ੀਆਂ ਤੇ ਆਪਣੇ ਜੋ ਉਹਨਾਂ ਨਾਲ ਆਪਾਂ ਚਾਹੁੰਦੇ ਸੀ ਕਰਨਾ ਨਾ, ਉਹ ਇਹਨਾਂ ਦੇ ਥਰੂ ਆਪਾਂ ਉਹਨਾਂ ਦਾ ਡ੍ਰੀਮ ਸੀ ਨਾ, ਤੁਸੀਂ ਡ੍ਰੀਮਸ ਕਮ ਟਰੂ ਆ ਨਾ, ਤੁਸੀਂ ਉਹਨਾਂ ਦਾ ਸੁਪਨਾ ਪੂਰਾ ਕਰਨ ਲੱਗੇ ਹੋ। ਸੋ ਪੈਰੈਂਟਸ ਦਾ ਕਿੱਦਾਂ ਦਾ ਸਹਿਯੋਗ ਆ ਕਿ ਉਹ ਉਹਨਾਂ ਨੂੰ ਮਿਸ ਕਰਦੇ ਨੇ ਤੁਹਾਡੇ ਥਰੂ ਦੇਖਦੇ ਨੇ ਉਹਨਾਂ ਨੂੰ? ਮੇਰੇ ਫਾਦਰ ਸਾਹਿਬ ਲਾਸਟ ਈਅਰ ਐਕਸਪਾਇਰ ਹੋ ਗਏ ਸੀ। ਹਾਂਜੀ ਵੈਰੀ ਸੈਡ ਭਾਜੀ। ਉਹਨਾਂ ਨੂੰ ਕੱਲ ਸਾਲ ਹੋਇਆ ਇੱਕ ਪੂਰਾ ਨਾ। ਬਿਫੋਰ ਮੈਂ ਸੋਚਿਆ ਸੀ ਕਿ 15 ਅਗਸਤ ਨੂੰ ਮੈਂ ਸਟਾਰਟ ਕਰੂੰਗਾ, ਤੇ ਜਦੋਂ ਡੈਡੀ ਨੂੰ ਮੈਮਰੀਜ਼ ਕਰਕੇ ਆਪਾਂ 15 ਅਗਸਤ ਵਾਲੇ ਦਿਨ ਐਕਸਪਾਇਰ ਹੋਏ ਪਾਪਾ? ਕੱਲ, ਹਾਂਜੀ ਕੱਲ 1 ਸਾਲ ਹੋ ਗਿਆ ਸੀ। ਤੇ ਆਈ ਥੋਟ ਕਿ ਮੈਂ 15 ਅਗਸਤ ਨੂੰ ਸਟਾਰਟ ਕਰਾਂਗਾ, ਤੇ ਬਟ ਅਨਫੋਰਚੂਨੇਟਲੀ ਕੋਵਿਡ ਹੋ ਗਿਆ, ਸਭ ਲਈ ਹੋਇਆ। ਤੇ ਉਹਨਾਂ ਨੇ ਕਿਹਾ ਕਿ 2 ਵੀਕ ਲਈ ਕਮਿਊਨਿਟੀ ਸਪੋਰਟਸ ਨਾਟ ਪਾਰਟਿਸਿਪੇਟਿੰਗ, ਸੋ ਦੈਟਸ ਵਾਈ ਆਪਾਂ ਫਿਰ ਪੋਸਟਪੋਨ ਕਰਕੇ ਸਤੰਬਰ 'ਚ ਕਰਤਾ ਹੈ। ਔਖੇ ਪੈਂਡੇ ਹੁੰਦੇ ਨੇ ਭਾਜੀ ਮੰਜ਼ਿਲ ਦੇ ਉੱਤੇ ਜਾਣ ਲਈ, ਕਿਉਂਕਿ ਤੁਹਾਡੀ ਜਿਹੜੀ ਲਾਈਫ ਆ ਉਹ ਬਹੁਤ ਜ਼ਿਆਦਾ ਸਟਰਗਲ ਭਰਪੂਰ ਰਹੀ ਆ, ਤੇ ਤੁਹਾਡੇ ਨਾਲ ਇਨਸੀਡੈਂਟ ਕਿੰਨੇ ਜ਼ਿਆਦਾ ਹੋਏ ਨੇ, ਹੈ ਨਾ। ਸਾਡੇ ਨਾਲ ਮਤਲਬ ਕਿ ਟ੍ਰੈਜਡੀ ਆਪਾਂ ਕਹਿ ਸਕਦੇ ਆ ਇਹਨਾਂ ਨੂੰ, ਕਿ ਤੁਹਾਡੇ ਪਹਿਲਾਂ ਬ੍ਰਦਰ ਦੀ ਡੈਥ ਹੋਈ, ਤੁਹਾਡੇ ਪਾਪਾ ਦੀ ਡੈਥ ਹੋਈ, ਪਰ ਫਿਰ ਵੀ ਤੁਸੀਂ ਆਪਣੇ ਆਪ ਨੂੰ ਉਸ ਚੀਜ਼ਾਂ ਤੋਂ ਓਵਰਕਮ ਕਰਕੇ, ਇੱਕ ਸਪੋਰਟਸਮੈਨ ਜਿਹੜਾ ਹੁੰਦਾ ਹਰ ਇੱਕ ਚੀਜ਼ ਨੂੰ ਦਿਲ ਨੂੰ ਦੁੱਖ ਉਹਦੇ ਵੀ ਬਥੇਰਾ ਹੁੰਦਾ, ਪਰ ਸਪੋਰਟਸਮੈਨਸ਼ਿਪ ਜਿਹੜੀ ਹੁੰਦੀ ਆ ਨਾ, ਅੰਦਰੋਂ ਬੰਦੇ ਨੂੰ ਇਹ ਹੁੰਦਾ ਕਿ ਕੋਈ ਨਹੀਂ ਮੈਂ ਕਰਨਾ ਹੀ ਕਰਨਾ ਹੈ, ਮੈਂ ਕਰਕੇ ਦਿਖਾਵਾਂਗਾ। ਮੈਂ ਆਪਣੇ ਲਈ ਨਹੀਂ, ਜਿਹੜੇ ਮੇਰੇ ਤੋਂ ਦੂਰ ਹੋ ਚੁੱਕੇ ਨੇ ਉਹਨਾਂ ਲਈ ਜ਼ਰੂਰ ਕਰਾਂਗਾ। ਸੋ ਭਾਈ ਮੇਰੀ ਨਾਈਸ, ਤੁਹਾਡੇ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ। ਤੁਸੀਂ ਇੰਨੇ ਵਧੀਆ ਲੈਵਲ ਤੋਂ ਇਹ ਐਫਰਟ ਕਰ ਰਹੇ ਹੋ, ਤੇ ਹੋਰ ਵੀ ਲੋਕੀ ਤੁਹਾਡੇ ਤੋਂ ਜਿਹੜੀ ਮੋਟੀਵੇਸ਼ਨ ਲੈਣਗੇ, ਪ੍ਰੇਰਨਾ ਬਣ ਰਹੇ ਹੋ ਤੁਸੀਂ ਲੋਕਾਂ ਲਈ, ਹੈ ਨਾ। ਤੁਸੀਂ ਐਡਾ ਵੱਡਾ ਨਹੀਂ, ਤੁਸੀਂ ਐਡਾ ਵੱਡਾ ਮੰਚ ਲੈ ਕੇ ਆ ਰਹੇ ਹੋ ਲੋਕਾਂ ਲਈ, ਇਹ ਬਹੁਤ ਵਧੀਆ ਚੀਜ਼ ਤੁਸੀਂ ਰੱਖੀ ਹੈ। ਨਹੀਂ ਤਾਂ ਮੈਂ ਤਾਂ ਜਦੋਂ ਸਟਾਰਟ ਕੀਤਾ ਸੀ ਆਈ ਡਿਡਨਟ ਐਕਸਪੈਕਟ ਕਿ ਸਾਨੂੰ ਇੰਨੀ ਸਪੋਰਟ ਮਿਲੇਗੀ ਨਾ। ਸਾਨੂੰ ਵਧੀਆ ਸਪੋਰਟ ਮਿਲੀ ਹੈ ਨਾ ਕਾਫੀ। ਇਹ ਚੀਜ਼ ਮੈਂ ਦੇਖਿਆ ਜੀ ਕੁਇਨਜ਼ਲੈਂਡ ਬ੍ਰਿਸਬਨ ਦੇ ਵਿੱਚ ਲੋਕੀ ਬਹੁਤ ਚੰਗੇ ਨੇ। ਜਦੋਂ ਵੀ ਸਾਡੀ ਕਮਿਊਨਿਟੀ ਕੋਈ ਚੀਜ਼ ਨਵੀਂ ਕੁਛ ਕਰਦੀ ਹੈ, ਉਹਨਾਂ ਲਈ ਉਹ ਖੜ ਜਾਂਦੇ ਨੇ, ਸਪੋਰਟ ਕਰਦੇ ਨੇ। ਖਾਸ ਕਰਕੇ ਪੰਜਾਬੀ ਲੋਕ ਜਦੋਂ ਕੁਝ ਕਰਦੇ ਨੇ ਤਾਂ ਇਹ ਗੱਲ ਬਹੁਤ ਹੀ ਵਧੀਆ ਕਿ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਦੇ ਹਾਂ, ਕਿਉਂਕਿ ਬਜਾਏ ਇੱਕ ਦੂਜੇ ਦੇ ਲੱਤਾਂ ਖਿੱਚਣ ਦੇ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ ਤੇ ਅੱਗੇ ਵੀ ਖਿੱਚਉਂਦੀਆਂ, ਪਰ ਸਪੋਰਟ ਵੀ ਕਾਫੀ ਅੱਛੀ ਮਿਲ ਰਹੀ ਹੈ। ਥੈਂਕ ਯੂ ਵੈਰੀ ਮਚ। ਨਹੀਂ ਹਾਂਜੀ, ਨੈਗੇਟਿਵ ਪੋਜ਼ਿਟਿਵ ਚਲੋ ਦੋਨੇ ਪੱਖ ਹੁੰਦੇ ਨੇ, ਪਰ ਜ਼ਿਆਦਾਤਰ ਲੋਕ ਜਿਹੜੇ ਹੈਗੇ ਪੋਜ਼ਿਟਿਵ ਪੱਖ ਵਾਲੇ ਪਾਸੇ ਹੈਗੇ ਨੇ, ਤੁਹਾਨੂੰ ਅੱਗੇ ਵਧਾਉਣਗੇ ਤੇ ਅੱਗੇ ਲੈ ਕੇ ਜਾਣਗੇ। ਥੈਂਕ ਯੂ ਸੋ ਮਚ ਭਾਜੀ ਤੁਹਾਡੇ ਇੰਡੋਜ਼ ਟੀਵੀ ਤੇ ਆਉਣ ਦਾ। ਥੈਂਕ ਯੂ ਵੈਰੀ ਮਚ।